राग के शंत महला पंजवा। एक ओंकार सतगुर प्रसाद। दखणा ਦੱਖਣਾ ਸਾਧ ਸੰਗਤ ਜੀ ਦੱਖਣ ਇਲਾਕੇ ਦੇ ਦੇਸ਼ ਦੀ ਬੋਲੀ, ਇਹ ਉਹ ਬੋਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਵਰਤ ਰਹੇ ਨੇ, ਇਸ ਲਈ ਇਹ ਦੱਖਣਾ ਸਿਰਲੇਖ ਲਿਖਿਆ ਹੋਇਆ ਹੈ ਜੀ। दखणा ਹੱਠ ਮਝਾਹੂ ਮਾਂ ਪਿਰੀ। ਮਾਂ ਪਿਰੀ, ਮੰਮੇ ਤੇ ਬਿੰਦੀ ਨਹੀਂ ਲਾਉਣੀ, ਮਾਂ ਨਹੀਂ ਬੋਲਣਾ। ਹੱਠ ਮਝਾਹੂ ਮਾਂ ਪਿਰੀ, ਮਾਂ ਦਾ ਅਰਥ ਹੈ ਮੇਰਾ, ਪਿਰੀ ਤੋਂ ਭਾਵ ਪਿਆਰਾ, ਮਾਂ ਪਿਰੀ। ਹਾਠ ਮਝਾਹੂ ਮਾਂ ਪਿਰੀ, ਪਸੇ ਕਿਉ ਦੀਦਾਰ। ਸੰਤ ਸਰਣਾਈ ਲੱਭਣੇ, ਨਾਨਕ ਪ੍ਰਾਣ ਆਧਾਰ। ਸ਼ੰਤ ਚਰਨ ਕਮਲ ਸਿਉ ਪ੍ਰੀਤ, ਰੀਤ ਸੰਤਨ ਮਨ ਆਵੈ ਜੀਉ। ਹਾਂਜੀ, ਦੋਵੇਂ ਹੀ ਵਿਸਰਾਮ ਲੱਗਦੇ ਹਨ। ਦੋਵੇਂ ਪਾਸੇ ਇਹ ਜੋ ਰੀਤ ਸ਼ਬਦ ਹੈ, ਇਹ ਦੇਲੀ ਦੀਪਕ ਦਾ ਕੰਮ ਕਰਦਾ ਹੈ। ਚਰਨ ਕਮਲ ਸਿਉ ਪ੍ਰੀਤ, ਰੀਤ ਸੰਤਨ ਮਨ ਆਵੇ ਜੀਉ। ਤੇ ਜਿਵੇਂ ਭਾਈ ਸਾਹਿਬ ਨੇ ਪੜ੍ਹਿਆ, ਇੱਦਾਂ ਵੀ ਪਾਠ ਹੈ, ਚਰਨ ਕਮਲ ਸਿਉ ਪ੍ਰੀਤ, ਰੀਤ ਸੰਤਨ ਮਨ ਆਵੇ ਜੀਉ। ਯਾਨੀ ਰੀਤ ਪਦ ਦੋਵੇਂ ਪਾਸੇ ਜੁੜਦਾ ਹੈ, ਦੋਵੇਂ ਤਰ੍ਹਾਂ ਅਰਥ ਦਿੰਦਾ ਹੈ। ਵਿਸਰਾਮ ਵੀ ਦੋ ਲੱਗਦੇ ਨੇ। ਚਰਨ ਕਮਲ ਸਿਉ ਪ੍ਰੀਤ, ਰੀਤ ਸੰਤਨ ਮਨ ਆਵੇ ਜੀਉ। ਚਰਨ ਕਮਲ ਸਿਉ ਪ੍ਰੀਤ, ਰੀਤ ਸੰਤਨ ਮਨ ਆਵੇ ਜੀਉ। ਅਗਲੀ ਪੰਕਤੀ ਬਿਨਾ ਦੁਤੀਆ ਭਾਵ ਵਿਪਰੀਤ ਅਨੀਤ। ਹਾਂਜੀ, ਦੁਤੀਆ ਭਾਵ ਵਿਪਰੀਤ ਅਨੀਤ, ਦਾਸਾਂ ਨੇ ਭਾਵੇ ਜੀਉ। ਦੁਤੀਆ ਭਾਵ ਵਿਪਰੀਤ ਅਨੀਤ, ਦਾਸਾਂ ਨੇ ਭਾਵੇ ਜੀਉ। ਇੱਥੇ ਵੀ ਦੋ ਤਰ੍ਹਾਂ ਹੀ ਉਚਾਰਨ ਹੋ ਕੇ ਦੋ ਤਰ੍ਹਾਂ ਦੇ ਅਰਥ ਲੱਗਦੇ ਹਨ। ਸਾਧ ਸੰਗਤ ਜੀ, ਗਿਆਨੀ ਜੀ ਨੇ ਲਫ਼ਜ਼ ਬੋਲਿਆ ਸੀ ਦੇਹਲੀ ਦੀਪਕ। ਗੁਰਬਾਣੀ ਵਿੱਚ ਬਹੁਤ ਅੱਖਰ ਐਸੇ ਆਉਂਦੇ ਨੇ ਜੋ ਦੇਹਲੀ ਦੀਪਕ ਵਜੋਂ ਵਰਤੇ ਜਾਂਦੇ ਨੇ। ਦੇਹਲੀ ਦੀਪਕ ਤੋਂ ਭਾਵ ਕੀ ਹੈ? ਜਿਵੇਂ ਸਾਡਾ ਕਮਰਾ ਹੁੰਦਾ ਹੈ, ਕੋਈ ਕਮਰੇ ਦਾ ਦਰਵਾਜ਼ਾ ਹੋਵੇ, ਦਰਵਾਜ਼ੇ ਦੀ ਦਹਿਲੀਜ਼ ਹੁੰਦੀ ਹੈ। ਦਰਵਾਜ਼ੇ ਦੀ ਦਹਿਲੀਜ਼ 'ਤੇ ਜਿਹੜਾ ਦੀਵਾ ਬਾਲਿਆ ਜਾਵੇ, ਉਹ ਕਮਰੇ ਦੇ ਅੰਦਰ ਵੀ ਚਾਨਣ ਦਿੰਦਾ ਹੈ ਤੇ ਬਾਹਰ ਵੀ ਚਾਨਣ ਦਿੰਦਾ ਹੈ। ਇਉਂ ਦੋਵੇਂ ਪਾਸੇ ਚਾਨਣ ਦਿੰਦਾ ਹੈ। ਉਹ ਦੇਹਲੀ ਤੇ ਭਾਵ ਦਹਿਲੀਜ਼ ਤੇ ਬਾਲੇ ਜਾਣ ਵਾਲੇ ਦੀਵੇ ਨੂੰ ਕਿਹਾ ਜਾਂਦਾ ਹੈ ਦੇਹਲੀ ਦੀਪਕ। ਜਿਹੜਾ ਅੱਧ ਵਿੱਚ ਆਉਂਦਾ ਹੋਇਆ ਅੱਖਰ ਪੰਕਤੀ ਦੇ ਦੋਵੇਂ ਪਾਸੇ ਲੱਗੇ, ਪੰਕਤੀ ਦੇ ਪਹਿਲੇ ਅੱਧ ਨਾਲ ਵੀ ਅਰਥ ਦੇਵੇ ਤੇ ਦੂਸਰੇ ਅੱਧ ਨਾਲ ਵੀ ਅਰਥ ਦੇਵੇ, ਉਸ ਨੂੰ ਦੇਹਲੀ ਦੀਪਕ ਪਦ ਕਿਹਾ ਜਾਂਦਾ ਹੈ। ਸੋ ਇੱਥੇ ਕਨਫਿਊਜ਼ ਨਹੀਂ ਹੋਣਾ, ਕੋਈ ਸ਼ੰਕਾ ਨਹੀਂ ਮਨ ਵਿੱਚ ਰੱਖਣਾ। ਚਰਨ ਕਮਲ ਸਿਓ ਪ੍ਰੀਤ, ਰੀਤ ਸੰਤਨ ਮਨ ਆਵੇ ਜੀਉ। ਦੁਤੀਆ ਭਾਉ ਵਿਪਰੀਤ ਅਨੀਤ, ਦਾਸਾ ਨਹਿ ਭਾਵੇ ਜੀਉ। ਇਹ ਵੀ ਵਿਸ਼ਰਾਮ ਸਹੀ ਹੈ। ਤੇ ਦੂਸਰਾ ਵੀ ਚਰਨ ਕਮਲ ਸਿਓ ਪ੍ਰੀਤ, ਰੀਤ ਸੰਤਨ ਮਨ ਆਵੇ ਜੀਉ। ਦੁਤੀਆ ਭਾਉ ਵਿਪਰੀਤ ਅਨੀਤ, ਦਾਸਾ ਨਹਿ ਭਾਵੇ ਜੀਉ। ਇਹ ਵੀ ਵਿਸਰਾਮ ਸਹੀ ਹੈ। ਆਪਾਂ ਪਹਿਲਾ ਵਿਸਰਾਮ ਰੱਖ ਕੇ ਚੱਲਾਂਗੇ, ਚਰਨ ਕਮਲ ਸਿਓ ਪ੍ਰੀਤ, ਰੀਤ ਸੰਤਨ ਮਨ ਆਵੇ ਜੀਉ। ਹਾਂਜੀ, ਚਰਨ ਕਮਲ ਸਿਉ ਪ੍ਰੀਤ, ਰੀਤ ਸੰਤਨ ਮਨ ਆਵੈ ਜੀਉ। ਦੁਤੀਆ ਭਾਉ ਵਿਪਰੀਤ ਅਨੀਤ, ਦਾਸਾ ਨਹਿ ਭਾਵੈ ਜੀਉ। ਦਾਸਾ ਨਹਿ ਭਾਵੈ ਬਿਨ ਦਰਸਾਵੈ, ਇਕ ਖਿਨ ਧੀਰਜ ਕਿਉ ਕਰੈ। ਨਾਮ ਬਿਹੂਨਾ ਤਨ ਮਨ ਹੀਨਾ, ਜਲ ਬਿਨ ਮਛਲੀ ਜਿਉ ਮਰੈ। ਇਹ ਨਾਮ ਬਿਹੂਨਾ ਨਹੀਂ ਕਰਨਾ, ਪੋਲੇ ਪਾਠ ਬਿਹੂਨਾ, ਬਿਹੂਨਾ ਪੋਲੇ ਪਾਠ ਕਰਨਾ। ਹਾਂਜੀ, ਜੇ ਬਿਹੂਨਾ ਕਹੀਏ ਤਾਂ ਹਾਹੇ ਉੱਪਰ ਟਿੱਪੀ ਲੱਗਦੀ ਹੈ, ਭਾਰ ਆਉਂਦਾ ਹੈ। ਨਾਮ ਬਿਹੂਨਾ, ਜਿਵੇਂ ਸੰਤ ਜੀ ਨੇ ਦੱਸਿਆ ਜੀ। ਬਿਹੂਨਾ, ਹਾਂਜੀ ਬਿਹੂਨਾ, ਨਾਮ ਬਿਹੂਨਾ। ਨਾਣਾ ਵੀ ਨਾ ਬਣੇ, ਨੰਨੇ ਦਾ ਉਚਾਰਨ ਵੀ ਸਹੀ ਰਹੇ, ਪਰ ਅੱਖਰ ਤੇ ਹਾਹੇ ਉੱਪਰ ਭਾਰ ਵੀ ਨਾ ਪਵੇ। ਨਾਮ ਬਿਹੂਨਾ। ਨਾਮ ਬਿਹੂਨਾ ਤਨ ਮਨ ਹੀਨਾ, ਜਲ ਬਿਨ ਮਛਲੀ ਜਿਉ ਮਰੈ। ਮਿਲ ਮੇਰੇ ਪਿਆਰੇ ਪ੍ਰਾਨ ਆਧਾਰੇ, ਗੁਣ ਸਾਧ ਸੰਗ ਮਿਲ ਗਾਵੈ। ਨਾਨਕ ਕੇ ਸੁਆਮੀ ਧਾਰ ਅਨੁਗ੍ਰਹ, ਮਨ ਤਨ ਅੰਕ ਸਮਾਵੈ। ਦੱਖਣਾ ਸੋਹੰਦੜੋ ਹਬ ਠਾਏ। ਸੁਹੰਦੜੋ ਇਕੱਠਾ ਜੀ, ਸੁਹੰਦੜੋ ਹਬ ਠਾਏ। ਸੁਹੰਦੜੋ ਹਬ ਠਾਏ, ਕੋਏ ਨਾ ਦਿਸੈ ਡੂਜੜੋ। ਖੁੱਲੜੇ ਕਪਾਟ, ਨਾਨਕ ਸਤਿਗੁਰ ਭੇਟ ਤੇ ਸ਼ੰਤ।
ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਉ। ਇਹਨਾਂ ਪੰਕਤੀਆਂ ਦੇ ਵਿਸ਼ਰਾਮਾਂ ਵੱਲੇ ਵਿਸ਼ੇਸ਼ ਤੌਰ ਤੇ ਸੰਗਤਾਂ ਖਿਆਲ ਦੇਣ। ਗੁਰਮੁਖ ਪਿਆਰੇ ਸਿੰਘ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਨੇ। ਜਮਕ ਵਿਸਰਾਮ ਦੋਵੇਂ ਚੱਲ ਰਹੇ ਨੇ। ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਜੀ। ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਉ। ਸਿਮਰਤ ਸਾਸ ਗਿਰਾਸ ਪੂਰਨ ਵਿਸਵਾਸ ਕਿਉ ਮਨਹੁ ਬਿਸਾਰੀਐ ਜੀਉ। ਕਿਉ ਮਨਹੁ ਬਿਸਾਰੀਐ ਨਿਮਖ ਨਹੀਂ ਟਾਰੀਐ ਗੁਣਵੰਤ ਪ੍ਰਾਣ ਹਮਾਰੇ। ਮਨ ਬਾਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ। ਅਨਾਥ ਕੇ ਨਾਥੇ ਸਰਬ ਕੈ ਸਾਥੇ। ਅਨਾਥ ਕੇ ਨਾਥੇ ਸਰਬ ਕੈ ਸਾਥੇ ਜਪ ਜੂਆ ਜਨਮ ਨਾ ਹਾਰੀਐ। ਨਾਨਕ ਕੀ ਬੇਨੰਤੀ ਪ੍ਰਭ ਪਹਿ ਕਿਰਪਾ ਕਰ ਭਵਜਲ ਤਾਰੀਐ।